ਜਿਹੜਾ ਖਤਰਾ ਕੈਨੇਡੀਅਨ ਸਿਟੀਜ਼ਨਸ ਨੂੰ ਹੈ, ਇਹਦੇ ਮੱਦੇ-ਨਜ਼ਰ ਮੈਂ ਇਹ ਮੰਗ ਕਰਦਾ ਹਾਂ ਇੱਕ NDP ਦਾ ਲੀਡਰ ਹੋਣ ਦੇ ਨਾਤੇ ਕਿ ਐਮਰਜੈਂਸੀ ਸੈਸ਼ਨ ਕੈਨੇਡੀਅਨ ਪਾਰਲੀਮੈਂਟ ਦਾ ਸੱਦਿਆ ਜਾਏ, ਇਸ ਦੇ ਉੱਤੇ ਡਿਬੇਟ ਹੋਏ ਤਾਂ ਕਿ ਅਸੀਂ ਸਵਿਫਟ ਐਕਸ਼ਨ ਲੈ ਸਕੀਏ ਟੂ ਪ੍ਰੋਟੈਕਟ ਕੈਨੇਡੀਅਨਸ ਐਂਡ ਆਵਰ ਕੰਟਰੀ। ਜੋ RCMP ਨੇ ਰਿਵੀਲ ਕੀਤਾ ਕਿ ਕਿਸ ਲੈਵਲ ਦੇ ਉੱਤੇ ਇੰਡੀਅਨ ਗਵਰਨਮੈਂਟ ਦੇ ਏਜੰਟ ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਕੈਨੇਡਾ 'ਚ ਕਰ ਰਹੇ ਨੇ, ਜਿਹਦੇ 'ਚ ਹੋਮੀਸਾਈਡ ਹੈ, ਕਤਲ ਨੇ, ਐਕਸਟੋਰਸ਼ਨ ਹੈ, ਫਰੋਤੀਆਂ ਨੇ, ਕੋਲੈਬੋਰੇਟਿੰਗ ਵਿਦ ਆਰਗੇਨਾਈਜ਼ਡ ਕ੍ਰਾਈਮ, ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਲ ਕੋਲੈਬੋਰੇਟ ਕਰਦੇ ਨੇ ਔਰ ਸਾਡੇ ਮੁਲਕ ਦੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਇੰਟਰਫੀਅਰ ਕਰ ਰਹੇ। ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਉਸ ਦਾ ਕੈਨੇਡੀਅਨ ਸੋਇਲ ਦੇ ਉੱਤੇ ਕਤਲ ਕੀਤਾ ਗਿਆ ਮੁਲਵਸ ਹੈ ਔਰ ਇਸ ਵੇਲੇ 13 ਹੋਰ ਲੋਕ ਨੇ ਕੈਨੇਡਾ 'ਚ ਜਿਨ੍ਹਾਂ ਨੂੰ RCMP ਨੇ ਡਿਊਟੀ ਟੂ ਵਾਰ ਨੋਟਿਸ ਦੇ ਥੱਲੇ ਵਾਰਨ ਕੀਤਾ ਕਿ ਉਹਨਾਂ ਨੂੰ ਸੀਰੀਅਸ ਖਤਰਾ ਹੈ ਉਹਨਾਂ ਦੀ ਜਾਨ ਨੂੰ। ਜੇ ਭਾਰਤ 'ਚ ਕੋਈ ਖਾਲਿਸਤਾਨ ਦੀ ਮੰਗ ਕਰਨ ਵਾਲਾ ਕੈਨੇਡੀਅਨ ਸਿਟੀਜ਼ਨ ਆਪਣਾ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਜਾਂ ਚਾਰਟਰ ਆਫ ਰਾਈਟਸ ਕੈਨੇਡਾ ਦਾ ਹੈ ਉਹਦੇ ਥੱਲੇ ਆਪਣੇ ਵਿਊ ਦਿੰਦਾ ਹੈ, ਖਾਲਿਸਤਾਨ ਸ਼ਾਂਤਮਈ ਢੰਗ ਨਾਲ ਦਾ ਕਰਦਾ ਉਹ ਕਿਵੇਂ ਦਹਿਸ਼ਤਗਰਦ ਹੋ ਗਿਆ? ਕਹਿੰਦਾ ਮੈਂ ਤਾਂ ਰੋਜ਼ ਬੈਠਦਾ ਉਹਨਾਂ ਦੇ ਨਾਲ ਬਲੌਕ ਕਿਊਬਿਕਸ ਵਾਲਿਆਂ ਨਾਲ ਜਿਹੜੇ ਅੱਡ ਮੁਲਕ ਬਣਾਉਣਾ ਚਾਹੁੰਦੇ ਨੇ, ਕੈਨੇਡਾ ਨੂੰ ਤੋੜਨਾ ਚਾਹੁੰਦੇ ਨੇ, ਅਸੀਂ ਤਾਂ ਉਹਨਾਂ ਨੂੰ ਨਹੀਂ ਅੱਤਵਾਦੀ ਕਹਿੰਦੇ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਿੱਚ ਇੱਕ ਸਿੰਘ ਕੰਮ ਕਰਦੇ ਨੇ, ਸੰਦੀਪ ਸਿੰਘ ਸਿੱਧੂ, ਇਹਨਾਂ ਨੂੰ ਇੰਡੀਆ ਨੇ ਮੰਗ ਲਿਆ। ਉਹਨਾਂ ਨੇ ਕਿਹਾ ਜੀ ਇਹ ISYF ਨਾਲ ਸੰਬੰਧਿਤ ਔਰ ਇਹ ਜਿਹੜੇ ਨੇ ਉਹਨਾਂ ਨੇ ਬਲਵਿੰਦਰ ਸਿੰਘ ਸੰਧੂ ਨੂੰ ਜਿਹੜਾ ਮਾਰਿਆ, ਜਿਹੜਾ ਤਰਨਤਾਰਨ ਦੇ ਵਿੱਚ ਜਿਹਨੇ ਦਹਿਸ਼ਤਗਰਦਾਂ ਨੂੰ ਖਤਮ ਕਰਨ 'ਚ ਪੁਲਿਸ ਦੀ ਮਦਦ ਕੀਤੀ। ਅਸੀਂ ਟਰੂਡੋ ਦਾ ਦੇਖਿਆ ਵਨ ਇੰਡੀਆ ਪਾਲਿਸੀ ਦਾ ਕਮੈਂਟ, ਪਰ ਉਹਨਾਂ ਦੇ ਐਕਸ਼ਨ ਤਾਂ ਬਿਲਕੁਲ ਡਿਫਰੈਂਟ ਨੇ ਕਿਉਂਕਿ ਉਹਨਾਂ ਨੇ ਜਿਹੜਾ ਬਹੁਤ ਸਾਰਿਆਂ ਨੂੰ ਐਂਟੀ ਇੰਡੀਆ ਜਿਹੜੇ ਦਹਿਸ਼ਤਗਰਦ ਨੇ ਖਾਲਿਸਤਾਨੀ ਉਹਨਾਂ ਨੂੰ ਪਨਾਹ ਦਿੱਤੀ ਹੋਈ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤੀ ਹਾਕਮ ਕੈਨੇਡਾ ਦੇ ਖਿਲਾਫ ਬੜੇ ਘਟੀਆ ਹੱਥ ਕੰਡਿਆਂ ਤੇ ਉਤਰ ਆਏ ਨੇ ਔਰ ਝੂਠੀ ਦੁਸ਼ਮਣਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡੀਅਨ ਪਾਰਲੀਮੈਂਟ ਵਿੱਚ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਪਾਰਲੀਮੈਂਟ ਦੇ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਹੈ ਤਾਂ ਕਿ ਭਾਰਤ ਦੇ ਕੈਨੇਡਾ ਤੇ ਦਹਿਸ਼ਤਗਰਦ ਹਮਲੇ ਨੂੰ ਵਿਚਾਰਿਆ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਡਾਇਰੈਕਟ ਸ਼ੋਅ ਦੇ ਵਿੱਚ ਗੈਰ ਹਾਜ਼ਰੀ ਦੇ ਦੌਰਾਨ ਦੋ ਡਿਵੈਲਪਮੈਂਟਸ ਜਿਹੜੀਆਂ ਕੈਨੇਡਾ ਦੇ ਹਵਾਲੇ ਨਾਲ ਕਾਫੀ ਰਿਵੀਲਿੰਗ ਹੋਈਆਂ। ਇੱਕ ਅਸੀਂ ਅਕਸਰ ਜਦੋਂ ਏਅਰ ਇੰਡੀਆ ਹਾਦਸੇ ਦਾ ਜ਼ਿਕਰ ਕਰਦੇ ਹਾਂ 1985 'ਚ ਜਿਹੜਾ ਜੂਨ ਦੇ ਐਂਡ ਦੇ ਵਿੱਚ ਹੋਇਆ, 329 ਬੇਗੁਨਾਹ ਮੁਸਾਫਰ ਔਰ ਅਮਲਾ ਜਹਾਜ਼ ਦਾ ਜਿਨ੍ਹਾਂ ਦੇ ਵਿੱਚ ਸਿੱਖ ਪਾਇਲਟ ਸਰਦਾਰ ਭਿੰਡਰ ਵੀ ਸ਼ਾਮਲ ਸਨ, ਉਹ ਮਾਰੇ ਗਏ ਸਨ ਔਰ ਅਸੀਂ ਹਮੇਸ਼ਾ ਹੀ ਇਹ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦਾ ਮਾਸਟਰਮਾਈਂਡ ਸੀ, ਭਾਵੇਂ ਕੁਛ ਐਮੋਸ਼ਨਲ ਸਿੱਖ ਜਿਹੜੇ ਨੇ ਉਹ ਉਹਨਾਂ ਨੇ ਰਿਕਰੂਟ ਕੀਤੇ, ਉਹ ਆਪਣੇ ਤੌਰ 'ਤੇ ਐਮੋਸ਼ਨਲ ਹੋ ਕੇ ਐਕਟ ਕਰ ਰਹੇ ਸੀ, ਪਰ ਇਹ ਮਾਸਟਰਮਾਈਂਡ ਇੰਡੀਅਨ ਏਜੰਸੀਆਂ ਦਾ ਹੀ ਸੀ। ਉਹ ਸਾਰੇ ਏਅਰ ਇੰਡੀਆ ਦੇ ਕੇਸ ਦਾ ਜਿਹੜਾ ਮੁੱਖ ਦੋਸ਼ੀ ਬਣਾ ਕੇ ਜਿਹਨੂੰ ਔਨ ਟਰਾਇਲ ਪੁੱਟ ਕੀਤਾ ਗਿਆ, ਉਹਨਾਂ 'ਚ ਰਿਪਦਮਨ ਸਿੰਘ ਮਲਕ ਜਿਹੜੇ ਉੱਥੇ ਖਾਲਸਾ ਸਕੂਲ ਵੀ ਚਲਾਉਂਦੇ, ਖਾਲਸਾ ਕ੍ਰੈਡਿਟ ਯੂਨੀਅਨ ਔਰ ਇੱਕ ਦੋ ਹੋਰ ਪ੍ਰਿੰਟਿੰਗ ਪ੍ਰੈਸ 'ਚ ਸਤਨਾਮ ਟਰਸਟ ਦੇ ਥੱਲੇ ਬਹੁਤ ਸਾਰਾ ਲਿਟਰੇਚਰ ਵੀ ਉਹ ਛਾਪਦੇ ਸੀ, ਉਹ ਮੁੱਖ ਤੌਰ ਦੇ ਉੱਤੇ ਉਹਨਾਂ ਦੀ ਉਹ ਜੇਲ੍ਹ 'ਚ ਵੀ ਰਹੇ, ਟਰਾਇਲ ਹੋਇਆ, ਬਟ ਫਾਈਨਲੀ ਕੋਈ ਕਨਵਿੰਸਿੰਗ ਐਵੀਡੈਂਸ ਨਾ ਹੋਣ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਲੇਕਿਨ ਉਸ ਸਾਰੇ ਟਰਾਇਲ ਦੇ ਦੌਰਾਨ ਜਿਵੇਂ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਜਾਂ ਇਉਂ ਕਿਹਾ ਜਾਏ ਕਿ ਬੇਸ਼ੱਕ ਇਹਦਾ ਐਂਡ ਉਹ ਬੇਕਸੂਰ ਜਿਹੜੇ ਸਿੱਖਾਂ ਨੂੰ ਫੜਿਆ ਹੋਇਆ ਸੀ, ਅਜੈਬ ਸਿੰਘ ਬਾਗੜੀ ਵੀ ਸੀ, ਉਹਨਾਂ 'ਚੋਂ ਬੇਕਸੂਰ ਹੋਏ, ਲੇਕਿਨ ਆਲਰੇਡੀ ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਦੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਗਿਆ, ਇੰਟਰਨੈਸ਼ਨਲ ਟੈਰਰਿਜ਼ਮ ਦੇ। ਔਰ ਬਾਅਦ ਦੇ ਵਿੱਚ ਰਿਪਦਮਨ ਸਿੰਘ ਮਲਕ ਜਿਹੜੇ ਨੇ ਉਹਨਾਂ ਨੂੰ ਵੀਜ਼ਾ ਵੀ ਇੰਡੀਆ ਦਾ ਦਿੱਤਾ ਗਿਆ, ਉੱਥੇ ਲਿਜਾ ਕੇ ਉਹਨਾਂ ਨੂੰ TV ਸਟੇਸ਼ਨਾਂ 'ਤੇ ਬਿਠਾ, ਅਜੀਤ ਡੋਵਾਲ ਨਾਲ ਵੀ ਮੁਲਾਕਾਤ ਹੋਈ TV ਔਰ ਦੂਜੇ 'ਤੇ ਬਿਠਾ ਕੇ ਇਹ ਵੀ ਬਿਆਨਬਾਜ਼ੀ ਕਰਵਾਈ ਗਈ ਕਿ ਜੀ ਸਿੱਖ ਤਾਂ ਬਾਹਰ ਚਾਹੁੰਦਾ ਹੀ ਨਹੀਂ ਖਾਲਿਸਤਾਨ ਔਰ ਇਹ ਜਸਟ ਇੱਕ ਐਵੇਂ ਭੁਲੇਖਾ ਹੀ ਹੈ। ਔਰ ਉਹ ਜਦੋਂ ਵਾਪਸ ਆਏ ਤੇ 2022 ਦੇ ਵਿੱਚ, ਕਿਉਂਕਿ 2023 'ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ,
2022 ਦੇ ਵਿੱਚ ਉਹਨਾਂ ਦਾ ਮਰਡਰ ਇਵੇਂ ਹੀ ਸਵੇਰ ਦੇ ਵੇਲੇ 10 ਵਜੇ ਦੇ ਨੇੜੇ ਤੇੜੇ ਜਦੋਂ ਆਪਣੇ ਦਫ਼ਤਰ ਨੂੰ ਜਾ ਰਹੇ ਸੀ ਜਾਂ ਆ ਰਹੇ ਸੀ, ਇੱਕ ਓਪਨ ਥਾਂ ਦੇ ਉੱਤੇ ਉਹਨਾਂ ਦਾ ਮਰਡਰ ਹੋਇਆ। ਹਾਲਾਂ ਉਦੋਂ ਜੇ ਤੁਸੀਂ ਭਾਰਤੀ ਮੀਡੀਆ ਜਾਂ ਦੂਜਾ ਉਹਨੂੰ ਉਹਨਾਂ ਨੇ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਨੂੰ ਹਰਦੀਪ ਸਿੰਘ ਨਿੱਜਰ ਦੀ ਮੈਨੇਜਮੈਂਟ ਵਾਲੀ ਕਮੇਟੀ ਵਰਸਸ ਰਿਪੁਦਮਨ ਸਿੰਘ ਮਲਕ ਦਾ ਜਿਹੜਾ ਆਪਸੀ ਟਕਰਾਅ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਪਬਲੀਕੇਸ਼ਨ ਨੂੰ ਲੈ ਕੇ ਝਗੜਾ ਇਵੇਂ ਦਾ ਬਣਾਉਣ ਦੀ ਕੋਸ਼ਿਸ਼। ਪਰ ਸਾਨੂੰ ਉਦੋਂ ਵੀ ਸੀ ਕਿ ਏਜੰਸੀਆਂ ਦਾ ਇੱਕ ਫੇਵਰੇਟ ਤਰੀਕਾ ਹੁੰਦਾ ਹੈ, ਉਹ ਵਰਤਦੇ ਨੇ, ਵਰਤ ਕੇ ਜਿਹਦੇ ਕੋਲ ਫਿਰ ਬਹੁਤ ਸਾਰੇ ਭੇਤ ਹੁੰਦੇ ਨੇ ਉਹਨੂੰ ਐਲੀਮੀਨੇਟ ਕਰ ਦਿੰਦੇ ਨੇ। ਉਹਨਾਂ ਨੂੰ ਯੂਜ਼ ਵੀ ਕਰ ਲਿਆ ਉਹਨਾਂ ਨੇ, ਖਾਲਿਸਤਾਨ ਦੇ ਖਿਲਾਫ ਵੀ ਭੁਗਤਵਾ ਲਿਆ ਮੀਡੀਆ ਰਾਹੀਂ, ਔਰ ਬਾਅਦ ਦੇ ਵਿੱਚ ਮਰਡਰ ਕਰਕੇ ਉਹਨੂੰ ਫਿਰ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਕੇਸ 'ਚ ਇੱਕ ਜਿਹੜੀ ਪੋਜ਼ੀਟਿਵ ਡਿਵੈਲਪਮੈਂਟ ਸੀ ਕਿ 2 ਬੰਦੇ ਜਿਹੜੇ ਨੇ ਉਹ ਫੜੇ ਗਏ ਸੀ ਮਲਕ ਦੀ ਕਿਲਿੰਗ ਦੇ ਵਿੱਚ। ਉਹਨਾਂ ਦੇ ਨਾਂ ਸੀ ਟੈਨਰ ਫੌਕਸ ਐਂਡ ਹੋਜ਼ੇ ਲੋਪੇਸ। ਹੁਣ ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਸਰਦੂਲ ਸਿੰਘ ਦੇ ਕੇਸ ਜਿਹੜੇ ਫੜੇ ਨੇ ਉਹ ਤਾਂ ਪੰਜਾਬੀ ਮੁੰਡੇ ਨੇ, ਉਹ ਤਾਂ ਹੁਣ ਜ਼ਾਹਰ ਹੈ ਕਿ ਬਈ ਲਾਰੈਂਸ ਬਿਸ਼ਨੋਈ ਗੈਂਗ। ਹੁਣ ਇਹ ਜਿਹੜੇ ਦੋਨੋਂ ਫੜੇ ਗਏ ਇਹਨਾਂ 'ਚੋਂ ਤਾਂ ਕੋਈ ਪੰਜਾਬੀ ਨਹੀਂ ਹੈ, ਕੋਈ ਹਿੰਦੂ ਵੀ ਨਹੀਂ ਹੈ, ਔਰ ਇਵੇਂ ਲੱਗਿਆ। ਔਰ ਉਹਨਾਂ ਨੇ ਕਿਉਂ ਮਾਰਿਆ, ਜ਼ਾਹਰ ਹੈ ਟਾਰਗੇਟਡ ਕਿਲਿੰਗ ਹੈ। ਹੁਣ ਸਵਾਲ ਇਹ ਸੀ ਵੀ ਉਹਨਾਂ ਨੂੰ ਕਿਹਨੇ ਫਿਰੌਤੀ ਦਿੱਤੀ, ਔਰ ਇਹ ਗੱਲ ਜਦੋਂ RCMP ਵਾਲੇ ਨੇ ਬਰੀਫ ਕੀਤਾ ਮੀਡੀਆ ਨੂੰ, ਉਹਦੇ 'ਚ ਉਹਨਾਂ ਨੇ, ਉਸ ਤੋਂ ਪਹਿਲਾਂ ਵੀ ਇਹ ਆ ਚੁੱਕਾ ਸੀ RCMP ਵੱਲੋਂ ਕਿ ਰਿਪੁਦਮਨ ਸਿੰਘ ਮਲਕ ਦਾ ਮਰਡਰ ਵੀ ਇਸ ਪਲਾਟਡ ਕਿਲਿੰਗਸ ਜਿਹੜੀਆਂ ਇੰਡੀਅਨ ਡਿਪਲੋਮੈਟਾਂ ਨੇ ਕੀਤੀਆਂ ਨੇ ਉਹਦਾ ਹਿੱਸਾ ਹੋ ਸਕਦਾ। ਹੁਣ ਜਿਹੜੀ ਖਬਰ, ਹਾਲਾਂਕਿ ਕੋਈ ਕਲੀਅਰ ਐਵੀਡੈਂਸ ਤਾਂ ਨਹੀਂ ਹੈ, ਹੁਣ ਉਹਨਾਂ ਦੀ ਪੇਸ਼ੀ ਤਰੀਕ ਸੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਸ਼ੋਅ ਨਹੀਂ ਕੀਤਾ, ਔਰ ਇਹਨਾਂ ਦੋਨਾਂ ਦੇ ਖਿਲਾਫ ਫਸਟ ਡਿਗਰੀ ਮਰਡਰ ਚਾਰਜ ਲੱਗੇ ਹੋਏ ਸੀ, ਜਿਸ ਦੇ ਵਿੱਚ ਇਹ ਦੋਵੇਂ ਜਿਹੜੇ ਨੇ ਟੈਨਰ ਫੌਕਸ ਔਰ ਹੋਜ਼ੇ ਲੋਪੇਸ, ਪਰ ਉਹਨਾਂ ਨੇ ਡ੍ਰੌਪ ਕਰਕੇ ਫਸਟ ਡਿਗਰੀ ਮਰਡਰ ਨੂੰ ਸੈਕੰਡ ਡਿਗਰੀ ਮਰਡਰ ਚਾਰਜ 'ਚ ਕਨਵਰਟ ਕੀਤਾ। ਔਰ ਉਹਨਾਂ ਨੇ ਕਿਹਾ ਵੀ ਇਸ ਲਈ ਕਿ ਉਹਨਾਂ ਨੇ ਆਪਣੀ ਇਨਵੋਲਵਮੈਂਟ ਮੰਨ ਲਈ ਹੈ, ਜਿਹਨੂੰ ਅਸੀਂ ਕਹਿੰਦੇ ਪਲੀਡ ਗਿਲਟੀ। ਹੁਣ ਅਜੇ ਜਿਵੇਂ ਮੈਂ ਕਿਹਾ ਵੀ ਕਲੀਅਰ ਤਾਂ ਨਹੀਂ ਹੈ ਵੀ ਉਹ ਕਿਉਂ ਫਸਟ ਡਿਗਰੀ ਮਰਡਰ ਤੋਂ ਸੈਕੰਡ ਡਿਗਰੀ 'ਚ ਉਹਨੂੰ ਲਿਜਾਣਗੇ ਲਾ ਐਨਫੋਰਸਮੈਂਟ ਵਾਲੇ, ਕਿਉਂਕਿ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਇਹਨਾਂ ਦੋਨਾਂ ਨੇ ਮੰਨ ਲਿਆ ਹੋਏਗਾ ਕਿ ਉਹਨਾਂ ਨੂੰ ਇੰਡੀਅਨ ਡਿਪਲੋਮੈਟਸ ਨੇ ਹੀ ਹਾਇਰ ਕੀਤਾ, ਔਰ ਇਸ ਲਈ ਉਹਨਾਂ ਦੀ, ਹਾਲਾਂਕਿ ਕੈਨੇਡਾ ਦੇ ਵਿੱਚ ਡੈਥ ਸੈਂਟੈਂਸ ਨਹੀਂ ਹੈ, ਸਜ਼ਾਏ ਮੌਤ ਨਹੀਂ ਹੈ ਕਿਸੇ ਵੀ ਕਾਮਨਵੈਲਥ ਮੁਲਕ 'ਚ। ਵੈਸੇ ਵੀ ਜੇ ਫਸਟ ਡਿਗਰੀ ਮਰਡਰ ਵੀ ਰਹਿੰਦਾ ਤਾਂ ਉਹਨਾਂ ਨੂੰ ਸਜ਼ਾਏ ਮੌਤ ਨਹੀਂ ਸੀ, ਜਿਹੜੀ ਹੈ ਉਹ ਵਿਦਆਊਟ ਪੈਰੋਲ ਲਾਈਫ ਇੰਪ੍ਰਿਜ਼ਨਮੈਂਟ ਹੋ ਸਕਦੀ। ਹੁਣ ਉਹਨਾਂ ਨੂੰ ਜ਼ਾਹਰ ਹੈ ਕਿ ਵੀ ਸਜ਼ਾ ਘੱਟ ਹੋਏਗੀ। ਹੁਣ ਇਹ ਡਿਵੈਲਪਮੈਂਟ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ, ਔਰ ਇਸ ਦੇ ਉੱਤੇ ਈਵਨ ਉਹਨਾਂ ਦੀ ਜਿਹੜੀ ਰਿਪੁਦਮਨ ਸਿੰਘ ਮਲਕ ਦੀ ਫੈਮਿਲੀ ਆ, ਉਹਨਾਂ ਦਾ ਬੇਟਾ ਵਕੀਲ ਵੀ ਆ, ਉਹਨਾਂ ਨੇ ਤਸੱਲੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਅਸੀਂ ਇਸ ਦੇ ਉੱਤੇ ਤਸੱਲੀ ਦਾ ਇਜ਼ਹਾਰ ਕਰਦੇ, ਅਸੀਂ while we are grateful that shooters are being brought to justice, we know that nothing will erase the pain that we have gone through losing a family member in the way. However, the work is not complete. Tanner Fox and Jose Loper were hired to commit this murder. Until the parties responsible for hiring them and directing this assassination are brought to justice, the work remains incomplete. ਉਹਨਾਂ ਨੇ ਕਿਹਾ ਜੀ ਇਹ ਜਦੋਂ ਤੱਕ, ਔਰ ਜ਼ਾਹਰ ਹੈ ਕਿ ਜੇ ਜਦੋਂ ਇਹ ਅੱਗੇ ਗੱਲ ਜਾਏਗੀ ਔਰ ਇਹ ਗੱਲ ਸਾਹਮਣੇ ਆਏਗੀ ਕਿ ਇਹਨਾਂ ਨੂੰ ਹਾਇਰ ਇੰਡੀਅਨ ਏਜੰਸੀਆਂ ਨੇ ਕੀਤਾ ਹੋਏਗਾ, ਸੋ ਇਹ ਇੱਕ ਪੋਜ਼ਿਟਿਵ ਹੋਰ ਟਰਨ ਇਸ ਕੇਸ ਦੇ ਵਿੱਚ ਆਈ ਹੈ ਕਿ ਵੀ ਈਵਨ ਇਹਨਾਂ ਨੇ ਜਿਸ ਬੰਦੇ ਨੂੰ ਵਰਤਿਆ 에ਅਰ ਇੰਡੀਆ ਦੇ ਹਾਦਸੇ ਲਈ, ਉਸ ਦਾ ਮਰਡਰ ਵੀ ਇਹਨਾਂ ਨੇ ਕਰਾਇਆ ਹਾਇਰਡ ਅਸੈਸਿਨਸ ਰਾਹੀਂ। ਹੁਣ ਜਦੋਂ ਦਾ ਜਸਟਿਨ ਟਰੂਡੋ ਨੇ 14 ਅਕਤੂਬਰ ਨੂੰ ਜਾਂ RCMP ਨੇ ਫਰੌਤੀਆਂ, ਲਾਰੈਂਸ ਬਿਸ਼ਨੋਈ ਗੈਂਗ ਕਿਲਿੰਗ, ਇਹ ਉਹ ਇੰਡੀਆ ਦਾ ਜਾਂ ਉਹਨਾਂ ਦੇ ਜਿਹੜੇ ਬੈਠੇ ਨੇ ਜਿਨ੍ਹਾਂ ਨੂੰ ਬੱਚੇ ਜਮੂਰੇ, ਉਹਨਾਂ ਦਾ ਤਾਂ ਹਾਜ਼ਮਾ ਕੀ, ਉਹਨਾਂ ਨੂੰ ਟੱਟੀਆਂ, ਉਲਟੀਆਂ, ਡਾਇਰੀਆ ਸਭ ਕੁਝ ਹੀ ਲੱਗਾ ਹੋਇਆ, ਔਰ ਉਹ ਇਵੇਂ ਮੂੰਹ ਖੋਲ ਕੇ ਜਿਵੇਂ ਉਹ ਪਤਾ ਨਹੀਂ ਲੱਗਦਾ ਕਿ ਬਈ ਉਹ ਕੀ ਕਰਨ। ਹੁਣ ਉਹਨਾਂ ਨੇ, ਮੈਂ ਇਕਨੋਮਿਕ ਟਾਈਮਸ ਦੀ ਖਬਰ ਨੂੰ ਹੀ ਦੇਖਦਾ, ਇੰਡੀਆ ਹਿਟਿੰਗ ਬੈਕ, ਕੈਨੇਡਾਜ਼ ਬਾਰਡਰ ਪੁਲਿਸ ਆਫਿਸਰ ਨੇਮਡ ਇਨ ਟੈਰਰ ਕੇਸ। ਹੁਣ ਇੱਕ ਖਬਰ ਹੋਰ ਵੀ ਸੀ ਕਿ ਇੰਡੀਆ ਜਿਹੜਾ ਉਹ 5 ਆਈਜ਼ ਕੰਟਰੀਜ਼ ਨੂੰ ਵੀ ਬਰੀਫ ਕਰੇਗਾ ਟੂ ਪ੍ਰੈਸ ਕੈਨੇਡਾ ਇੰਡੀਆ ਮੇ ਸ਼ੇਅਰ ਲਿਸਟ ਆਫ ਖਾਲਿਸਤਾਨੀਜ਼ ਵਿਦ 5 ਆਈਜ਼ ਨੇਸ਼ਨਸ, ਕਿ ਜੀ ਇੰਡੀਆ ਇਹ ਦੱਸੇਗਾ ਜੀ ਇੰਨੇ ਬੰਦੇ ਜਿਹੜੇ ਦਹਿਸ਼ਤਗਰਦ ਜਿਨ੍ਹਾਂ ਨੇ ਖਾਲਿਸਤਾਨੀ ਦਹਿਸ਼ਤਗਰਦ ਉਹਨਾਂ ਨੇ ਕੈਨੇਡਾ 'ਚ ਪਨਾਹ ਲਈ ਹੋਈ ਹੈ,
ਅਸੀਂ ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗ ਰਹੇ ਹਾਂ, ਉਹਨੂੰ ਇਹ ਦੇ ਨਹੀਂ ਰਹੇ। ਔਰ ਕੈਨੇਡਾ ਜਿਹੜਾ ਉਹ ਇਸ ਸਾਰੇ 'ਚ ਦਹਿਸ਼ਤਗਰਦੀ ਦੇ ਵਿੱਚ ਖਾਲਿਸਤਾਨੀਆਂ ਦੇ ਨਾਲ ਰਲਿਆ ਹੋਇਆ। ਔਰ ਇਹ ਖਬਰ ਹੀ ਇਹ ਦੱਸਦੀ ਹੈ ਕਿ ਵੀ ਉਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਜ਼ ਐਕਸਪ੍ਰੈਸਡ ਡੀਪ ਕੰਸਰਨਸ ਓਵਰ ਦਾ ਕੈਨੇਡੀਅਨ ਗਵਰਨਮੈਂਟਸ ਫੇਲਿਅਰ ਟੂ ਟੇਕ ਐਕਸ਼ਨ ਅਗੇਂਸਟ ਐਂਟੀ ਇੰਡੀਆ ਐਲੀਮੈਂਟਸ ਆਪਰੇਟਿੰਗ ਵਿਦਨ ਇਟਸ ਬਾਰਡਰਸ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਬਾਰਡਰ 'ਚ ਐਂਟੀ ਇੰਡੀਆ ਕੇਸ ਨੇ। ਉਹਨਾਂ ਨੇ ਕਿਹਾ ਵੀ ਇਹ ਭਾਵੇਂ ਟਰੂਡੋ ਨੇ ਕਿਹਾ ਜੀ ਅਸੀਂ ਵਨ ਇੰਡੀਆ ਪਾਲਿਸੀ ਯਕੀਨ ਕਰਦੇ ਹਾਂ, ਪਰ ਉਹਨਾਂ ਨੇ ਉੱਥੇ ਉਹਨਾਂ ਲੋਕਾਂ ਨੂੰ ਜਿਹੜੇ ਸੈਪਰੇਟਿਜ਼ਮ ਚਾਹੁੰਦੇ ਨੇ, ਵਾਇਲੈਂਸ ਕਰਦੇ ਨੇ ਇੰਡੀਆ ਦੇ ਅਗੇਂਸਟ, ਉਹਨਾਂ ਨੂੰ ਰੱਖਿਆ ਹੋਇਆ। ਔਰ ਇਹ ਉਹਨਾਂ ਦਾ ਰਣਧੀਰ ਜੈਸਵਾਲ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਸਪੋਕਸਪਰਸਨ ਕਹਿ ਰਿਹਾ ਕਿ ਬਈ ਅਸੀਂ ਟਰੂਡੋ ਦਾ ਦੇਖਿਆ ਵਨ ਇੰਡੀਆ ਪਾਲਿਸੀ ਦਾ ਕਮੈਂਟ, ਪਰ ਉਹਨਾਂ ਦੇ ਐਕਸ਼ਨ ਤਾਂ ਬਿਲਕੁਲ ਡਿਫਰੈਂਟ ਨੇ, ਕਿਉਂਕਿ ਉਹਨਾਂ ਨੇ ਜਿਹੜਾ ਬਹੁਤ ਸਾਰਿਆਂ ਨੂੰ ਐਂਟੀ ਇੰਡੀਆ ਜਿਹੜੇ ਦਹਿਸ਼ਤਗਰਦ ਨੇ ਖਾਲਿਸਤਾਨੀ, ਉਹਨਾਂ ਨੂੰ ਪਨਾਹ ਦਿੱਤੀ ਹੋਈ ਹੈ। ਔਰ ਇਸ 'ਚ ਇੱਕ ਦਿਲਚਸਪ ਗੱਲ ਇਹ ਹੈ ਕਿ ਵੀ ਜੇ ਕੈਨੇਡਾ ਨੇ ਇਹਨਾਂ ਦੇ 6 ਡਿਪਲੋਮੈਟ ਕੱਢ ਕੇ ਸਿੱਧਾ ਦੋਸ਼ ਦਿੱਤਾ ਹੈ, ਉਹਦੇ 'ਚ ਉਹਨਾਂ ਨੇ ਈਵਨ ਕੈਨੇਡਾ ਬਾਰਡਰ ਪੁਲਿਸ ਦੇ ਵਿੱਚ, ਬਾਰਡਰ ਸਰਵਿਸ ਏਜੰਸੀ ਦੇ ਵਿੱਚ ਇੱਕ ਸਿੰਘ ਕੰਮ ਕਰਦੇ ਨੇ, ਸੰਦੀਪ ਸਿੰਘ ਸਿੱਧੂ, ਇਹਨਾਂ ਨੂੰ ਇੰਡੀਆ ਨੇ ਮੰਗ ਲਿਆ। ਉਹਨਾਂ ਨੇ ਕਿਹਾ ਜੀ ਇਹ ISYF ਨਾਲ ਸੰਬੰਧਿਤ ਔਰ ਇਹ ਜਿਹੜਾ ਪਾਰਟ ਹੈ ਔਰ ਇਹਨਾਂ ਦਾ ਦਹਿਸ਼ਤਗਰਦੀ ਦੇ ਵਿੱਚ ਰੋਲ ਹੈ। ਔਰ ਇਹ ਜਿਹੜੇ ਨੇ ਉਹਨਾਂ ਨੇ ਬਲਵਿੰਦਰ ਸਿੰਘ ਸੰਧੂ ਨੂੰ ਜਿਹੜਾ ਮਾਰਿਆ, ਜਿਹੜਾ ਤਰਨਤਾਰਨ ਦੇ ਵਿੱਚ ਜਿਹਨੇ ਦਹਿਸ਼ਤਗਰਦਾਂ ਨੂੰ ਖਤਮ ਕਰਨ 'ਚ ਪੁਲਿਸ ਦੀ ਮਦਦ ਕੀਤੀ। ਫਿਰ ਇਸ ਦੇ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਨਾਂ, ਘੱਟੋ ਘੱਟ ਲੰਬੀ ਚੌੜੀ ਲਿਸਟ ਦਿੱਤੀ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਇਹ ਕੈਨੇਡਾ ਦੇ ਵਿੱਚ ਪਨਾਹ ਲੈ ਕੇ ਬੈਠੇ ਹੋਏ ਲੋਕ ਨੇ ਔਰ ਇਹਨਾਂ ਨੂੰ ਸਾਡੇ ਹਵਾਲੇ ਨਹੀਂ ਕੀਤਾ ਜਾ ਰਿਹਾ, ਇਹਨਾਂ ਦੀ ਐਕਸਟ੍ਰੈਡੀਸ਼ਨ ਨਹੀਂ ਕੀਤੀ ਜਾ ਰਹੀ। ਔਰ ਇਹ ਸਾਰੇ ਦੇ ਚੱਲਦੇ ਆ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਈਵਨ ਜਿਹੜਾ ਇਹਨਾਂ ਦਾ ਸੰਜੇ ਕੁਮਾਰ ਵਰਮਾ ਇੰਡੀਅਨ ਐਨਵॉय, ਉਹ ਵੀ ਜਿਹੜਾ ਹਾਈ ਕਮਿਸ਼ਨਰ ਸੀ, ਉਹਨੇ ਕਿਹਾ ਜੀ ਅਸੀਂ ਕਿਉਂਕਿ ਸਾਡੇ ਹਿੱਤ ਨੇ, ਅਸੀਂ ਓਵਰਗਰਾਊਂਡ ਜ਼ਰੂਰ ਜਾਣਕਾਰੀ ਖਾਲਿਸਤਾਨੀਆਂ ਬਾਰੇ ਲਈ ਜਿਹੜੇ ਇੰਡੀਆ ਨੂੰ ਭੰਨਣਾ ਚਾਹੁੰਦੇ। ਹੁਣ ਇਹ ਆਪਣੇ ਆਪ 'ਚ ਹੀ ਐਡਮਿਸ਼ਨ ਹੈ ਕਿ ਜਿਹੜਾ ਡਿਪਲੋਮੈਟ ਦਾ ਇੱਕ ਸਟੇਟਸ ਹੁੰਦਾ ਉਹਦੇ 'ਚੋਂ ਕਿਸੇ ਮੁਲਕ ਦੇ, ਜਿਸ ਮੁਲਕ 'ਚੋਂ ਡਿਪਲੋਮੈਟ ਉਹਦੇ ਸ਼ਹਿਰੀਆਂ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰ ਸਕਦਾ, ਇਹ ਵੀ ਉਹਨਾਂ ਨੇ ਐਡਮਿਟ ਕੀਤਾ। ਔਰ ਇਸ ਸਾਰੇ ਬਹਿਸ ਕਿਉਂਕਿ ਬੜੇ ਡਰਟੀ ਲੈਵਲ 'ਤੇ ਇੰਡੀਅਨਸ ਜਿਹੜੇ ਨੇ ਹੁਣ ਕੈਨੇਡਾ ਦੇ ਨਾਲ ਇਸ ਡਿਬੇਟ 'ਚ ਉਤਰੇ ਨੇ। ਡਿਬੇਟ ਕਾਹਦੀ ਹੈ, ਮਤਲਬ ਇਹ ਜਿਵੇਂ ਉਲਟਾ ਚੋਰ ਕੋਤਵਾਲ ਕੋ ਡਾਂਟੇ। ਔਰ ਇਸ ਤੇ ਚੱਲਦੇ ਆ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ, ਉਹਨਾਂ ਨੇ ਅੱਜ ਇੱਕ ਲੈਟਰ ਜਿਹੜਾ ਉਹ ਲਿਖਿਆ ਹਾਊਸ ਦੇ ਸਪੀਕਰ ਨੂੰ। ਪਰ ਨਾਲ ਹੀ ਉਹਨਾਂ ਨੇ ਗੱਲ ਕਹੀ, ਕਹਿੰਦੇ ਦੇਖੋ ਮੈਂ ਜਦੋਂ ਪਾਰਲੀਮੈਂਟ 'ਚ ਬੈਠਦਾ ਤੇ ਮੇਰੇ ਨਾਲ ਕਿਊਬੈਕ ਸੂਬੇ ਦੇ ਉਹ ਪਾਰਲੀਮੈਂਟ ਮੈਂਬਰ ਵੀ ਬਲਾਕ ਕਿਊਬੈਕ ਪਾਰਟੀ ਦੇ ਬੈਠੇ ਹੋਏ ਨੇ ਜਿਹੜੇ ਕਿਊਬੈਕ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਨੇ, ਵੀ ਮੇਰੇ ਨਾਲ ਬੈਠੇ ਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਕਦੇ ਅੱਤਵਾਦੀ ਨਹੀਂ ਕਹਿੰਦੇ। ਹੁਣ ਜੇ ਭਾਰਤ 'ਚ ਕੋਈ ਖਾਲਿਸਤਾਨ ਦੀ ਮੰਗ ਕਰਨ ਵਾਲਾ ਕੈਨੇਡੀਅਨ ਸਿਟੀਜ਼ਨ ਆਪਣਾ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਜਾਂ ਚਾਰਟਰ ਆਫ ਰਾਈਟਸ ਕੈਨੇਡਾ ਦਾ ਹੈ ਉਹਦੇ ਥੱਲੇ ਆਪਣੇ ਵਿਊ ਦਿੰਦਾ, ਖਾਲਿਸਤਾਨ ਸ਼ਾਂਤਮਈ ਢੰਗ ਨਾਲ ਦਾ ਕਰਦਾ, ਤੇ ਉਹ ਕਿਵੇਂ ਦਹਿਸ਼ਤਗਰਦ ਹੋ ਗਿਆ? ਕਹਿੰਦਾ ਮੈਂ ਤਾਂ ਰੋਜ਼ ਬੈਠਦਾ ਉਹਨਾਂ ਦੇ ਨਾਲ, ਬਲਾਕ ਕਿਊਬੈਕੋਇਜ਼ ਵਾਲਿਆਂ ਨਾਲ ਜਿਹੜੇ ਅੱਡ ਮੁਲਕ ਬਣਾਉਣਾ ਚਾਹੁੰਦੇ ਨੇ, ਕੈਨੇਡਾ ਨੂੰ ਤੋੜਨਾ ਚਾਹੁੰਦੇ ਨੇ, ਅਸੀਂ ਤਾਂ ਉਹਨਾਂ ਨੂੰ ਨਹੀਂ ਅੱਤਵਾਦੀ ਕਹਿੰਦੇ। ਤੇ ਇਹ 13,000 ਮੀਲ ਦੂਰ ਜੇ ਕੋਈ ਪੀਸਫੁਲੀ ਆਪਣੀ ਐਕਸਪ੍ਰੈਸ ਕਰਦਾ ਡਿਜ਼ਾਇਰ ਆਪਣੇ ਮੁਲਕ ਦੀ, ਅਸੀਂ ਕਿਵੇਂ ਉਸ ਦੇ ਉਹਨੂੰ ਜਿਹੜਾ ਅੱਤਵਾਦੀ ਐਲਾਨ ਸਕਦੇ ਹਾਂ? ਔਰ ਇਹ ਜਿਹੜਾ ਲੈਟਰ ਹੈ ਜਗਮੀਤ ਸਿੰਘ ਨੇ ਸਪੈਸ਼ਲ ਡਿਬੇਟ ਦੀ ਮੰਗ ਕੀ। ਉਹਨਾਂ ਨੇ ਸਪੀਕਰ ਨੂੰ ਕਿਹਾ, ਆਨਰੇਬਲ ਗ੍ਰੈਗ ਫਰਗਸ ਇਹ ਸਪੀਕਰ ਨੇ, 21 ਅਕਤੂਬਰ ਯਾਨੀ ਕਿ 2 ਦਿਨ ਪਹਿਲਾਂ ਦਾ ਉਹਨਾਂ ਦਾ ਲੈਟਰ ਅੱਜ ਮੀਡੀਆ 'ਚ ਆਇਆ। ਉਹਨਾਂ ਨੇ ਕਿਹਾ ਕਿ ਵੀ ਮੈਂ ਤੁਹਾਨੂੰ ਜਿਹੜਾ ਸਟੈਂਡਿੰਗ ਆਰਡਰ ਜਿਹੜਾ ਜੋ ਵੀ ਉਹਨਾਂ ਦੇ ਪਾਰਲੀਮੈਂਟ ਦਾ ਕੋਈ ਲੀਗਲ ਅਧਿਕਾਰ ਹੋਏਗਾ, ਆਰਡਰ 52(2) ਦੇ ਤਹਿਤ ਤੁਹਾਨੂੰ ਮੈਂ ਲਿਖ ਰਿਹਾ ਕਿ ਤੁਸੀਂ ਇੱਕ ਐਮਰਜੈਂਸੀ ਡਿਬੇਟ ਦੇ ਲਈ ਸੈਸ਼ਨ ਸੱਦੋ, ਕਿਉਂਕਿ ਜੋ RCMP ਨੇ ਰਿਵੀਲ ਕੀਤਾ ਹੈ ਕਿ ਕਿਸ ਲੈਵਲ ਦੇ ਉੱਤੇ ਇੰਡੀਅਨ ਗਵਰਨਮੈਂਟ ਦੇ ਏਜੰਟ ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਕੈਨੇਡਾ 'ਚ ਕਰ ਰਹੇ ਨੇ, ਜਿਹਦੇ 'ਚ ਹੋਮਿਸਾਈਡ ਹੈ, ਕਤਲ ਨੇ, ਐਕਸਟੋਰਸ਼ਨ ਹੈ, ਫਰੋਤੀਆਂ ਨੇ, ਕੋਲੈਬੋਰੇਟਿੰਗ ਵਿਦ ਆਰਗੇਨਾਈਜ਼ਡ ਕ੍ਰਾਈਮ, ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਲ ਕੋਲੈਬੋਰੇਟ ਕਰਦੇ ਨੇ, ਔਰ ਸਾਡੇ ਮੁਲਕ ਦੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਇੰਟਰਫੀਅਰ ਕਰ ਰਹੇ ਨੇ। 4 ਵੱਡੇ ਚਾਰਜ ਉਹਨਾਂ ਨੇ ਲਾਏ ਨੇ। ਉਹਨਾਂ ਨੇ ਕਿਹਾ ਵੀ ਇਹ RCMP ਨੇ ਬਰੀਫ ਕੀਤਾ, ਇਹ ਬੜਾ ਡੀਪਲੀ ਡਿਸਟਰਬਿੰਗ ਹੈ, ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਉਸ ਦਾ ਕੈਨੇਡੀਅਨ ਸੋਇਲ ਦੇ ਉੱਤੇ ਕਤਲ ਕੀਤਾ ਗਿਆ ਮੁਲਵਸ ਹੈ। ਔਰ ਇਸ ਵੇਲੇ 13 ਹੋਰ ਲੋਕ ਨੇ ਕੈਨੇਡਾ 'ਚ ਜਿਨ੍ਹਾਂ ਨੂੰ RCMP ਨੇ ਡਿਊਟੀ ਟੂ ਵਾਰ ਨੋਟਿਸ ਦੇ ਥੱਲੇ
ਵਾਰਨ ਕੀਤਾ ਕਿ ਉਹਨਾਂ ਨੂੰ ਸੀਰੀਅਸ ਖਤਰਾ ਹੈ ਉਹਨਾਂ ਦੀ ਜਾਨ ਨੂੰ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜੀ ਸੈਵੀਰਿਟੀ ਆਫ ਦਾ ਸਿਚੁਏਸ਼ਨ ਹੈ ਔਰ ਜਿਹੜਾ ਖਤਰਾ ਕੈਨੇਡੀਅਨ ਸਿਟੀਜ਼ਨਸ ਨੂੰ ਹੈ, ਇਹਦੇ ਮੱਦੇ ਨਜ਼ਰ ਮੈਂ ਇਹ ਮੰਗ ਕਰਦਾ ਹਾਂ ਇੱਕ NDP ਦਾ ਲੀਡਰ ਹੋਣ ਦੇ ਨਾਤੇ ਕਿ ਐਮਰਜੈਂਸੀ ਸੈਸ਼ਨ ਕੈਨੇਡੀਅਨ ਪਾਰਲੀਮੈਂਟ ਦਾ ਸੱਦਿਆ ਜਾਏ, ਇਸ ਦੇ ਉੱਤੇ ਡਿਬੇਟ ਹੋਏ ਤਾਂ ਕਿ ਅਸੀਂ ਸਵਿਫਟ ਐਕਸ਼ਨ ਲੈ ਸਕੀਏ ਟੂ ਪ੍ਰੋਟੈਕਟ ਕੈਨੇਡੀਅਨਸ ਐਂਡ ਆਵਰ ਕੰਟਰੀ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਟਾਈਮਲੀ ਨੋਟਿਸ ਹੈ ਔਰ ਆਉਣ ਵਾਲੇ ਦਿਨਾਂ 'ਚ ਜਿਹੜੀ ਵੀ ਡਿਵੈਲਪਮੈਂਟ ਹੋਏਗੀ ਉਸ ਦੇ ਉੱਤੇ ਅਸੀਂ ਅੱਗੇ ਗੱਲਬਾਤ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।